ਇਹ ਤੇ ਸਾਡੇ ਅੰਦਰ ਪਾਣੀ ਨਹੀਂ ਲੰਘਦਾ ਪਿਆ। ਹਕੀਕਤ ਹੈ ਜਦੋਂ ਦਾ ਪਤਾ ਲੱਗਾ ਕਿ ਯਾਰ ਗੁਟਕਾ ਸਾਹਿਬ ਨੂੰ ਇਦਾਂ ਕਰਦੇ ਪਏ। ਗੁਰਬਾਣੀ ਸੇਲ ਲੱਗਦੀ, ਗੁਰਬਾਣੀ ਸੇਲ ਤੁਸੀਂ ਕਿ ਗੁਰਬਾਣੀ ਸੇਲ ਲਾ ਕੇ ਬੈਠੇ ਹੋਏ ਕਾਹਦਾ ਕੰਮ ਕਰਦੇ, ਵਪਾਰ ਕਰਦੇ ਤੁਸੀਂ ਇਹਦੇ ਲੋਕਾਂ ਦੀ ਧਾਰਮਿਕ ਭਾਵਨਾ ਭੜਕਾਉਣ ਦਾ ਕੰਮ ਕਰਦੇ ਪਏ ਤੁਸੀਂ ਬਹਿ ਕੇ। ਇਹ ਧਿਆਨ ਚ ਆਇਆ ਸੀ ਕਿ ਇਹ ਜਿਹੜੀ ਐਮਾਜ਼ਨ ਕੰਪਨੀ ਹੈ ਇਹਨੇ ਆਨਲਾਈਨ ਜਿਹੜਾ ਹੈ ਉਹ ਗੁਟਕਾ ਸਾਹਿਬ ਨੂੰ ਜਿਹੜਾ ਹੈ ਉਹ ਆਨਲਾਈਨ ਸਾਈਟ ਦੇ ਉੱਪਰ ਪਾ ਕੇ ਤੇ ਉਹਦੀ ਬਕਾਇਦਾ ਸੇਲ ਲਾਤੀ ਹੈ ਤੇ ਉਹ ਕੰਪਨੀ ਬੰਦ ਕਰੋ, ਬੰਦ ਕਰੋ, ਬੰਦ ਕਰੋ। ਐਮਾਜ਼ਨ ਕੰਪਨੀ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਬੁਆਏ ਨੂੰ ਜਾਂ ਜਿਹੜਾ ਇੱਕ ਟੈਂਪੂ ਦੇ ਵਿੱਚ ਜਿਹੜਾ ਉਹ ਟਰੱਕ 'ਚ ਸਮਾਨ ਲੈ ਕੇ ਆ ਰਿਹਾ ਉਹਨੂੰ ਪਤਾ ਹੀ ਨਹੀਂ ਵੀ ਅਸੀਂ ਮਰਿਆਦਾ ਦੀ ਕੀ ਗੱਲ ਹੈ, ਗੁਟਕਾ ਸਾਹਿਬ ਦੀ ਮਰਿਆਦਾ ਕੀ ਹੁੰਦੀ ਹੈ। ਉਹਦੇ 'ਚ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਇਸ ਚੀਜ਼ ਦੇ ਉੱਤੇ ਰੋਕ ਲਾਈ ਹੋਈ ਹੈ ਆਲਰੇਡੀ। ਤੇ ਇਹ ਇੱਥੋਂ ਦਾ ਜਿਹੜਾ ਹੈਗਾ ਇਹ ਇੱਥੋਂ ਦਾ ਜਿਹੜਾ ਇੰਚਾਰਜ ਹੈ ਜਿਹਨੂੰ ਕਿ ਅਸੀਂ ਹੁਣੇ ਥੋੜੀ ਦੇਰ ਬਾਅਦ ਇਹਨੂੰ ਇੱਥੇ ਥਾਣੇ ਲਿਆ ਕੇ ਅਸੀਂ ਇਹਦਾ ਪਰਚਾ ਦੇਣ ਲੱਗੇ ਇਹਦੇ ਤੇ। ਹੁਣ ਇਹ ਜਿਹੜੀ ਇੱਕ ਗੱਲ ਹੈ ਇਹਦੇ ਵਿੱਚ ਨਾਲ ਉਹਨੂੰ ਉਹ ਬਕਾਇਦਾ ਟਰਾਂਸਪੋਰਟੇਸ਼ਨ ਕਰਕੇ ਜਾਂ ਡਿਲੀਵਰੀ ਬੁਆਏ ਗੇਟ ਤੇ ਜਾਵੇ ਤੇ ਉਹ ਜਾ ਕੇ ਉਹਨੂੰ ਆਪਣਾ ਐਜ਼ ਏ ਕੋਰੀਅਰ ਵਗਾ ਕੇ ਮਾਰ ਦੇ। ਇਹ ਬਹੁਤ ਹੀ ਘਿਨਾਉਣੀ ਕਾਰਵਾਈ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਅੱਜ ਇੱਕ ਬੇਹੱਦ ਹੀ ਗੰਭੀਰ ਮੁੱਦਾ ਸਾਹਮਣੇ ਆਇਆ ਹੈ ਜਿੱਥੇ ਗੁਰਬਾਣੀ ਦੀ ਜਿਹੜੀਆਂ ਪੋਥੀਆਂ ਹੁੰਦੀਆਂ ਨੇ ਜਾਂ ਕਹਿ ਸਕਦੇ ਹਾਂ ਗੁਟਕਾ ਸਾਹਿਬ ਉਹਨਾਂ ਨੂੰ ਆਨਲਾਈਨ ਸੇਲ ਕੀਤਾ ਜਾ ਰਿਹਾ ਸੀ, ਜਿਸ ਦਾ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਸਿੱਖ ਜਥੇਬੰਦੀਆਂ ਅੱਗੇ ਆਉਂਦੀਆਂ ਨੇ। ਉਹਨਾਂ ਦੇ ਵੱਲੋਂ ਐਮਾਜ਼ਨ ਦਾ ਇਹ ਆਫਿਸ ਹੈ, ਵੇਅਰ ਹਾਊਸ ਕਹਿ ਸਕਦੇ ਹਾਂ, ਉੱਥੇ ਪਹੁੰਚ ਕੀਤੀ ਜਾਂਦੀ ਹੈ ਤੇ ਇੱਥੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਕੀ ਸਾਰਾ ਮਾਮਲਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਆਪ ਜੀ ਦੇ ਜਿੰਨੇ ਵਿਊਅਰਸ ਨੇ ਉਹਨਾਂ ਸਾਰਿਆਂ ਨੂੰ ਫਤਿਹ ਬੁਲਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਸਾਡੇ ਇਹ ਧਿਆਨ ਚ ਆਇਆ ਸੀ ਕਿ ਇਹ ਜਿਹੜੀ ਐਮਾਜ਼ਨ ਕੰਪਨੀ ਹੈ ਇਹਨੇ ਆਨਲਾਈਨ ਜਿਹੜਾ ਹੈ ਉਹ ਗੁਟਕਾ ਸਾਹਿਬ ਨੂੰ ਜਿਹੜਾ ਹੈ ਉਹ ਆਨਲਾਈਨ ਸਾਈਟ ਦੇ ਉੱਪਰ ਪਾ ਕੇ ਤੇ ਉਹਦੀ ਬਕਾਇਦਾ ਸੇਲ ਲਾਤੀ ਹੈ। ਤੇ ਉਹ ਬਹੁਤ ਹੀ ਇੱਕ ਦੁਖਦਾਈ ਗੱਲ ਹੈ ਕਿ ਗੁਟਕਾ ਸਾਹਿਬ ਦੀ ਜਿਹੜੀ ਭੇਟਾ ਤਾਂ ਕਹੀ ਜਾ ਸਕਦੀ ਸੀ, ਉਹਨੂੰ ਇੱਕ ਸੇਲ ਲਾ ਕੇ। ਔਰ ਸਭ ਤੋਂ ਵੱਡੀ ਗੱਲ, ਜਦੋਂ ਕੋਈ ਆਨਲਾਈਨ ਜਦੋਂ ਕੋਈ ਗੁਟਕਾ ਸਾਹਿਬ ਦੀ ਜਦੋਂ ਕੋਈ ਚੀਜ਼ ਕੋਈ ਕਿਸੇ ਨੇ ਪਰਚੇਜ਼ ਕਰਨੀ ਆਰਡਰ ਕਰਦਾ ਹੈ ਉਹਨੂੰ ਡਿਲੀਵਰੀ ਬੁਆਏ ਨੂੰ ਜਾਂ ਜਿਹੜਾ ਇੱਕ ਟੈਂਪੂ ਦੇ ਵਿੱਚ ਜਿਹੜਾ ਉਹ ਟਰੱਕ 'ਚ ਸਮਾਨ ਲੈ ਕੇ ਆ ਰਿਹਾ ਉਹਨੂੰ ਪਤਾ ਹੀ ਨਹੀਂ ਵੀ ਅਸੀਂ ਮਰਿਆਦਾ ਦੀ ਕੀ ਗੱਲ ਹੈ, ਗੁਟਕਾ ਸਾਹਿਬ ਦੀ ਮਰਿਆਦਾ ਕੀ ਹੁੰਦੀ ਹੈ। ਉਹਦੇ 'ਚ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਇਸ ਚੀਜ਼ ਦੇ ਉੱਤੇ ਰੋਕ ਲਾਈ ਹੋਈ ਹੈ ਆਲਰੇਡੀ। ਹੁਣ ਉਹ ਰੋਕ ਲਾਉਣ ਤੋਂ ਬਾਅਦ ਵੀ ਜਿਹੜੀ ਇਹ ਐਮਾਜ਼ਨ ਕੰਪਨੀ ਹੈ ਪੈਸਿਆਂ ਦੀ ਲਾਲਚੀ ਕੰਪਨੀ ਹੋਣ ਕਰਕੇ ਇਹਨਾਂ ਨੇ ਆਪਣੀ ਜਿਹੜੀ ਹੈ ਉਹ ਇਹ ਇੱਥੋਂ ਦਾ ਜਿਹੜਾ ਹੈਗਾ ਇਹ ਇੱਥੋਂ ਦਾ ਜਿਹੜਾ ਇੰਚਾਰਜ ਹੈ ਜਿਹਨੂੰ ਕਿ ਅਸੀਂ ਹੁਣੇ ਥੋੜੀ ਦੇਰ ਬਾਅਦ ਇਹਨੂੰ ਇੱਥੇ ਥਾਣੇ ਲਿਆ ਕੇ ਅਸੀਂ ਇਹਦਾ ਪਰਚਾ ਦੇਣ ਲੱਗੇ ਇਹਦੇ ਤੇ। ਹੁਣ ਇਹ ਜਿਹੜੀ ਇੱਕ ਗੱਲ ਹੈ ਇਹਨੂੰ ਬਕਾਇਦਾ ਮਰਿਆਦਾ ਵਿੱਚ ਰੱਖਣ ਦੇ ਵਾਸਤੇ ਇਹਨੂੰ ਕਿਸੇ ਹਾਲਤ 'ਚ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿ ਐਦਾਂ ਕੋਈ ਗੁਟਕਾ ਸਾਹਿਬ ਦੀ ਜਿਹੜੀ ਉਹ ਸੇਲ ਲਾ ਦੇ ਜਾਂ ਐਦਾਂ ਕਦੀ ਉਹ ਕਿਸੇ ਹੋਰ ਕੋਈ ਵੀ ਆਰਟੀਕਲਸ ਭਾਵੇਂ ਜੁੱਤੀਆਂ ਜਾਂ ਕੋਈ ਹੋਰ ਆਰਟੀਕਲਸ ਜਿਨ੍ਹਾਂ ਦੇ ਵਿੱਚ ਨਾਲ ਉਹਨੂੰ ਉਹ ਬਕਾਇਦਾ ਟਰਾਂਸਪੋਰਟੇਸ਼ਨ ਕਰਕੇ ਜਾਂ ਡਿਲੀਵਰੀ ਬੁਆਏ ਗੇਟ ਤੇ ਜਾਵੇ ਤੇ ਉਹ ਜਾ ਕੇ ਉਹਨੂੰ ਆਪਣਾ ਐਜ਼ ਏ ਕੋਰੀਅਰ ਵਗਾ ਕੇ ਮਾਰ ਦੇ। ਇਹ ਬਹੁਤ ਹੀ ਘਿਨਾਉਣੀ ਕਾਰਵਾਈ ਹੈ। ਅਸੀਂ ਇਹਦੇ ਉੱਪਰ ਆਪਣੇ ਵੱਲੋਂ ਪਹਿਰਾ ਦੇਵਾਂਗੇ। ਸਾਡੀਆਂ ਜਿਹੜੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਹੈ। ਅਸੀਂ ਹੁਣ ਜਾ ਕੇ ਇਸ ਤੇ ਬਕਾਇਦਾ ਜਿਹੜਾ ਉਹ ਥਾਣੇ ਜਾ ਕੇ ਪਰਚਾ ਜਿਹੜਾ ਉਹ ਦਰਜ ਜ਼ਰੂਰ ਕਰਾਵਾਂਗੇ। ਇੱਥੇ ਵੀ ਪੁਲਿਸ ਮੁਲਾਜ਼ਮ ਪਹੁੰਚੇ ਸੀ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅੰਦਰ ਕੀ ਗੱਲਬਾਤ? ਮੁਲਾਜ਼ਮਾਂ ਨੇ ਸਾਨੂੰ ਇਹੀ ਕਿਹਾ ਵੀ ਤੁਸੀਂ ਥਾਣੇ ਆਓ, ਥਾਣੇ ਆ ਕੇ ਜਿਹੜੀ ਦਰਖਾਸਤ ਬਣਦੀ ਹੈ ਉਹ ਦਰਖਾਸਤ ਜਿਹੜੀ ਆ ਕੇ ਉਹ ਜ਼ਰੂਰ ਦਿਓ। ਅਸੀਂ ਉਹ ਥਾਣੇ ਜਾ ਰਹੇ ਹਾਂ। ਤੇ ਇਹ ਜਰਾ ਦਿਖਾ ਦਿਓ ਤਸਵੀਰਾਂ ਤੁਹਾਡੇ ਕੋਲ ਜਿਹੜੇ ਸਕਰੀਨਸ਼ਾਟ ਨੇ, ਇਹ ਕੀ ਕਹਿੰਦੇ ਨੇ? ਇਹ ਜਿਹੜੀ ਸਕਰੀਨਸ਼ਾਟ ਹੈ ਇਹ ਜਿਹੜੇ ਆਨਲਾਈਨ ਜਿਹੜੀ ਸਾਈਟ ਦੇ ਉੱਪਰ ਜਿਹੜਾ ਹੈ ਉਹ ਗੁਟਕਾ ਸਾਹਿਬ ਜਿਹੜੇ ਆ ਉਹ ਪੂਰੇ ਉੱਤੇ ਜਿਹੜੇ ਆ ਉਹ ਦਿਖਾਏ ਜਾ ਰਹੇ ਆ। ਇਹਦੇ ਉੱਤੇ ਅਸੀਂ ਉਹ ਪਹਿਰਾ ਦੇ ਰਹੇ ਹਾਂ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਇੱਕ ਤਾਂ ਰਹਿਤ ਮਰਿਆਦਾ ਹੁੰਦੀ ਹੈ, ਬਹੁਤ ਅਦਬ ਦੇ ਨਾਲ ਰੱਖਿਆ ਜਾਂਦਾ ਹੈ। ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਨੇ ਜਾਂ ਫਿਰ ਇਸ ਤਰੀਕੇ ਦੇ ਨਾਲ ਨਿਤਨੇਮ ਦੇ ਗੁਟਕਾ ਸਾਹਿਬ ਬਣੇ ਹੋਏ ਨੇ, ਜਦੋਂ ਇਸ ਤਰ੍ਹਾਂ ਦੀ ਬੇਅਦਬੀ ਸਾਹਮਣੇ ਆਉਂਦੀ ਉਹ ਵੀ ਪੰਜਾਬ ਦੇ ਵਿੱਚ, ਤਾਂ ਵਿਚਾਰ ਕੀ ਆਉਂਦੇ ਨੇ ਮਨ? ਇਹ ਇੱਕ ਸੋਸ਼ੀਸ਼ਨ ਦੀ ਸਾਜ਼ਿਸ਼ ਲੱਗਦੀ ਕਿਉਂਕਿ 1 ਸਾਲ ਪਹਿਲੇ ਵੀ ਇਹਨਾਂ ਨੇ ਨਾ ਗੁਰੂ ਰਾਮਦਾਸ ਜੀ ਮਹਾਰਾਜ ਦੇ ਘਰ ਦੀ ਫੋਟੋ ਸ੍ਰੀ ਹਰਿਮੰਦਰ ਸਾਹਿਬ ਦੀ ਇਹਨਾਂ ਨੇ ਇਸ ਤਰ੍ਹਾਂ ਲਗਾਈ ਸੀ। ਉਦੋਂ ਵੀ ਅਸੀਂ ਆਹੀ ਜਥੇਬੰਦੀਆਂ ਦੇ ਸਾਰੇ ਮੈਂਬਰ ਉਦੋਂ ਹੀ ਬੰਦ ਕਰਾਇਆ ਸੀ। ਉਦੋਂ ਵੀ ਇਹਨਾਂ ਮਾਫੀ ਮੰਗੀ ਸੀ ਵੀ ਅਸੀਂ ਅੱਗੋਂ ਤੋਂ ਇਹ ਕਾਰਵਾਈ ਨਹੀਂ ਹੋਏਗੀ, ਐਸਾ ਕਾਰਨਾਮਾ ਕੋਈ ਨਹੀਂ ਹੈਗਾ। ਅੱਜ ਕੋਈ ਇਹਨਾਂ ਫਿਰ ਨਵਾਂ ਚੰਨ ਚਾੜ ਦਿੱਤਾ, ਸੋ ਬਰਦਾਸ਼ਤ ਤੋਂ ਬਾਹਰ ਹੈਗਾ। ਇੱਕ ਵਾਰ ਕਰਾਂਗੇ ਬਰਦਾਸ਼ਤ ਕਰਦੇ ਆ, ਦੂਜੀ ਵਾਰ ਹੁਣ ਅਸੀਂ ਬਰਦਾਸ਼ਤ ਨਹੀਂ ਕਰਨਾ। ਤੁਹਾਨੂੰ ਪਤਾ ਹੈ ਵੀ ਅਸੀਂ ਪਹਿਲੇ ਪਿਆਰ ਨਾਲ ਸਮਝਾਈ ਦਾ ਤੇ ਫਿਰ ਨਹੀਂ ਤੇ ਫਿਰ ਦੂਸਰਾ ਤਾਂ ਸਿੰਘਾਂ ਕੋਲ ਰਸਤਾ ਹੈਗਾ ਹੀ ਹੈ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਕੰਪਨੀਆਂ ਨੂੰ ਬੇਨਤੀ ਹੈ ਕਿ ਇਹੋ ਜਿਹੀ ਕੋਈ ਹਰਕਤ ਨਾ ਕਰਿਆ ਕਰੋ, ਕਿਉਂਕਿ ਭਾਵਨਾ ਨੂੰ ਭੜਕਾਉਣ ਦਾ
ਇਹ ਸਾਰਾ ਕੰਮ ਸੋਸੀ ਸਾਜ਼ਿਸ਼ ਜਿਵੇਂ ਹੁੰਦੀ ਨਾ ਉਸ ਤਰ੍ਹਾਂ ਲੱਗਦਾ ਹੈਗਾ ਪੰਜਾਬ ਵਿੱਚ। ਸੋ ਕੰਪਨੀਆਂ ਨੂੰ ਵੀ ਅਸੀਂ ਇੱਕ ਵਾਰੀ ਗਾਹ ਕਰਾਂਗੇ ਵੀ ਅੱਜ ਕੀ ਇਸ ਵਾਰੀ ਇਹ ਲਿਹਾਜ਼ ਨਹੀਂ ਕਰਨਾ, ਪਰਚਾ ਦਰਜ ਕਰਾਵਾਂਗੇ, ਕਿਉਂਕਿ ਸਾਰੀਆਂ ਕੰਪਨੀਆਂ ਨੂੰ ਚੇਤਾਵਨੀ ਹੈਗੀ ਹੈ। ਨਹੀਂ ਤੇ ਅਸੀਂ ਬਹੁਤ ਬੁਰੀ ਤਰ੍ਹਾਂ ਇਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਏਗਾ ਕੰਪਨੀਆਂ ਨੂੰ। ਬਹੁਤ ਬਹੁਤ ਧੰਨਵਾਦ। ਜਦੋਂ ਕਿ ਤੁਸੀਂ ਕੀ ਕਹੋਗੇ, ਕਦੀ ਚੱਪਲਾਂ ਦੇ ਉੱਪਰ, ਕਦੀ ਬੈਲਟਾਂ ਦੇ ਉੱਪਰ, ਕਦੀ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਜਿਹੜੀਆਂ ਪਤਾ ਨਹੀਂ ਪਾਉਣ ਵਾਲੇ ਨੇ ਤਾਂ ਬਸ ਦੇਖ ਕੇ ਪਾ ਲੈਣੀ, ਉਹਨੂੰ ਪਤਾ ਨਹੀਂ ਹੁੰਦਾ ਉਸ ਚਿੰਨ੍ਹ ਦੀ ਮਹੱਤਤਾ ਕੀ ਹੈ। ਜਦੋਂ ਇਹੋ ਜਿਹੀਆਂ ਗਲਤੀਆਂ ਕੀਤੀਆਂ ਜਾਂਦੀਆਂ ਨੇ, ਇਹਨਾਂ ਨੂੰ ਬਾਰ-ਬਾਰ ਸੁਧਾਰਿਆ ਕਿਉਂ ਨਹੀਂ ਜਾਂਦਾ? ਜਦੋਂ ਤੁਹਾਡੇ ਵੱਲੋਂ ਕੋਈ ਐਕਸ਼ਨ ਕੀਤੇ ਜਾਂਦੇ ਨੇ, ਬਾਰ-ਬਾਰ ਕਿਉਂ ਹੁੰਦੀਆਂ ਨੇ ਇਹ ਗਲਤੀਆਂ? ਕੀ ਲੱਗਦਾ ਇਸ ਦੇ ਪਿੱਛੇ? ਇਹ ਜਿਹੜੀਆਂ ਗਲਤੀਆਂ ਨੇ ਇਹ ਕੋਈ ਗਲਤੀ ਨਹੀਂ, ਇਹ ਜਾਣਬੁੱਝ ਕੇ ਕੀਤੀਆਂ ਗਈਆਂ ਗਲਤੀਆਂ ਨੇ। ਇਹ ਲੱਗਦਾ ਹੈ ਪਿੱਛੇ ਬਹੁਤ ਵੱਡੀ ਸਾਜ਼ਿਸ਼ ਹੈ। ਹਰ ਇੱਕ ਨੂੰ ਪਤਾ ਹੈ ਕਿ ਸਿੱਖ ਜੋ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਆਦਰ ਕਰਦਾ ਹੈ। ਜੋ ਗੁਟਕਾ ਸਾਹਿਬ ਹਨ, ਜਿਸ ਤਰ੍ਹਾਂ ਜਪਜੀ ਸਾਹਿਬ, ਸੁਖਮਨੀ ਸਾਹਿਬ, ਇਹ ਸਾਡੀ ਬਾਣੀ ਹੈ। ਜੋ ਜਪਜੀ ਸਾਹਿਬ ਹੈ ਉਹਦੇ ਵਿੱਚ 5 ਬਾਣੀਆਂ ਹੁੰਦੀਆਂ ਨੇ ਜੋ ਹਰ ਸਿੱਖ ਅੰਮ੍ਰਿਤ ਵੇਲੇ ਇਸ਼ਨਾਨ ਤੋਂ ਬਾਅਦ ਪਾਠ ਕਰਦਾ ਹੈ। ਔਰ ਸੁਖਮਨੀ ਸਾਹਿਬ ਦਾ ਜਾਪ ਜਿਸ ਲਈ ਵੀ ਗੁਰਦੁਆਰਾ ਸਾਹਿਬ ਵਿਖੇ ਸਵੇਰੇ 5 ਬਾਣੀਆਂ ਤੋਂ ਬਾਅਦ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਹਨ। ਇਹ ਹਰ ਇੱਕ ਬੰਦੇ ਨੂੰ ਪਤਾ ਹੈ, ਭਾਵੇਂ ਉਹ ਹਿੰਦੂ ਹੈ ਤੇ ਭਾਵੇਂ ਕਿਸੇ ਨੂੰ ਹੈ, ਕਿ ਸਿੱਖ ਆਪਣੇ ਜੋ ਮਰਿਆਦਾ ਹੈ ਉਹ ਤੋਂ ਕਦੀ ਉਲਟ ਨਹੀਂ ਚੱਲਦਾ ਤੇ ਸਾਡੀਆਂ ਮਰਿਆਦਾ ਨੂੰ ਘਾਣ ਕੀਤਾ ਜਾ ਰਿਹਾ ਹੈ। ਤੇ ਮੈਂ ਤਾਂ ਇਹੀ ਕਹਾਂਗਾ ਕਿ ਸਾਡੀਆਂ ਜਿਹੜੀਆਂ ਮਰਿਆਦਾ ਹੈ ਉਹਦੇ ਉੱਤੇ ਕੋਈ ਅਟੈਕ ਨਾ ਕਰੇ। ਅਗਰ ਕੋਈ ਅਟੈਕ ਕਰੇਗਾ ਤਾਂ ਅਸੀਂ ਜਵਾਬ ਦੇਵਾਂਗੇ। ਔਰ ਪਿਛਲੇ ਸਾਲ ਵੀ ਜਿਸ ਤਰ੍ਹਾਂ ਦੱਸਿਆ ਮੇਰੇ ਵੀਰ ਨੇ ਕਿ ਸਾਡੇ ਤੇ ਅਟੈਕ ਹੋਇਆ ਗੁਰੂ ਰਾਮਦਾਸ ਜੀ ਮਹਾਰਾਜ ਦੇ, ਜੋ ਉਹਨਾਂ ਨੇ ਹਰਿਮੰਦਰ ਸਾਹਿਬ ਦੀ ਫੋਟੋ ਛਾਪੀ, ਉਹਦੇ ਉੱਤੇ ਆਪਣਾ ਕਾਰਪੇਟ ਦੇ ਉੱਤੇ ਹਰਿਮੰਦਰ ਸਾਹਿਬ ਦੀ ਫੋਟੋ ਛਾਪੀ ਸੀ। ਅੱਜ ਇਹਨਾਂ ਨੂੰ ਅਗਾਹ ਕੀਤਾ ਸੀਗਾ ਪਰ ਉਹਨਾਂ ਨੇ ਉਸ ਸਬਕ ਨਹੀਂ ਲਿਆ। ਹੁਣ ਅਸੀਂ ਇਹ ਦੇਖ ਰਹੇ ਹਾਂ, ਹੁਣ ਅਸੀਂ ਪੁਲਿਸ ਸਟੇਸ਼ਨ ਜਾਵਾਂਗੇ, ਇਹਨਾਂ ਦੇ ਖਿਲਾਫ ਪਰਚਾ ਕਰਨਾ ਹੈ, ਕਿਉਂਕਿ ਆਪਾਂ ਨਹੀਂ ਚਾਹੁੰਦੇ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਹੋਰ ਇਸ ਤਰ੍ਹਾਂ ਦੀ ਕਾਨੂੰਨੀ ਹਰਕਤ ਕਰੇ। ਸੋ ਸਾਰਿਆਂ ਦਾ ਮੈਂ ਧੰਨਵਾਦੀ ਵੀ ਹਾਂ ਜਿਹੜੇ ਸਾਡੇ ਨਾਲ ਚੱਲ ਰਹੇ ਨੇ, ਜਿੰਨੀਆਂ ਵੀ ਜਥੇਬੰਦੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੋ ਇਹ ਮਾਮਲਾ ਆਇਆ ਸੀ ਜੀ ਸਾਹਮਣੇ, ਜਿਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਜਾਂ ਕਹਿ ਸਕਦੇ ਹਾਂ ਕਿ ਨਿਤਨੇਮ ਵਾਲੇ ਗੁਟਕਾ ਸਾਹਿਬ ਵੇਚੇ ਜਾ ਰਹੇ ਸੀ ਆਨਲਾਈਨ, ਤੇ ਜਿਸ ਦੇ ਵਿੱਚ ਕੋਈ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਜਾਂਦਾ ਹੈ। ਉਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਇੱਥੇ ਪਹੁੰਚਦੀਆਂ ਨੇ, ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ। ਹੁਣ ਅਗਲੇਰੀ ਕਾਰਵਾਈ ਕੀ ਇਹਨਾਂ ਦੇ ਵੱਲੋਂ ਕਰਵਾਈ ਜਾਂਦੀ ਹੈ ਜਾਂ ਫਿਰ ਪ੍ਰਤੀਕਰਮ ਕੀ ਰਹਿੰਦਾ ਹੈ ਇਸ ਆਫਿਸ ਵਾਲਿਆਂ ਦਾ, ਦੇਖਦੇ ਹਾਂ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।